जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ਿਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਰਟ ਤੋਂ, ਸਰਬਜੀਤ ਸਿੰਘ ਚੋਕਰ ਟਰਲਾਕ ਤੋਂ, ਲਾਲੀ ਸਿੱਧੂ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ ਤੋਂ ਅਤੇ ਮਨਜੀਤ ਸਿੰਘ ਸਿੱਧੂ ਫਰੈਜ਼ਨੋ ਤੋਂ। ਇਹ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ, ਬਹੁਤ ਮਿਹਰਬਾਨੀ। ਔਰ ਜੀ ਨਿਗਾਹ ਮਾਰਦੇ ਹਾਂ ਜੀ ਇਸ ਵੇਲੇ ਆਲੇ ਦੁਆਲੇ ਦੇ ਉੱਤੇ। ਔਰ ਉਸ ਤੋਂ ਪਹਿਲਾਂ ਥੋੜ੍ਹੀ ਮੌਸਮ ਦੀ ਗੱਲ ਜਿਹੜੀ ਦੀ ਉਹ ਕਰ ਲਈਏ। ਇਸ ਵੇਲੇ ਇਹ ਸਮੁੱਚਾ ਖਿੱਤਾ ਜਿਹੜਾ ਪੰਜਾਬ ਹਰਿਆਣੇ ਵਾਲਾ ਹੈ ਉਹ ਜ਼ਬਰਦਸਤ ਲੂ ਦੀ ਲਪੇਟ ਦੇ ਵਿੱਚ ਜਿਹੜਾ ਦੀ ਉਹ ਆ ਗਿਆ। ਐਤਕੀ ਮਈ ਮਹੀਨੇ ਦੇ ਵਿੱਚ ਹੀ ਇੰਨਾ ਜਿਹੜਾ ਤਾਪਮਾਨ ਚਲੇ ਜਾਣਾ ਉਹਨੇ ਕਈ ਪਾਸਿਓਂ ਫਿਕਰਮੰਦੀ ਜਿਹੜੀ ਆ ਜੀ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਦੇ ਵਿੱਚ ਜਿਹੜਾ ਦੀ ਉਹ ਭਰੀ ਆ। ਬਠਿੰਡਾ ਦੇ ਵਿੱਚ ਜਿਹੜਾ ਤਾਪਮਾਨ ਸੀਗਾ ਉਹ 45.5 ਡਿਗਰੀ ਸੈਲਸੀਅਸ ਦੇ ਉੱਤੇ ਪਹੁੰਚ ਗਿਆ, 45.5 ਤੇ ਜਿਹੜਾ ਦੀ ਉੱਤੇ ਉਹ ਪਹੁੰਚ ਗਿਆ, ਜਿਹੜਾ ਕਿ 24 ਮਈ ਨੂੰ 31 ਡਿਗਰੀ ਜਿਹੜਾ ਉਹ ਸੀਗਾ। ਇੰਨੀ ਤੇਜ਼ੀ ਦੇ ਨਾਲ ਅਪ ਜਿਹੜਾ ਦੀ ਉਹ ਜਾਣਾ, ਇਹ ਬਹੁਤ ਵੱਡੇ ਜਿਹੜੇ ਜੀ ਉਹ ਸਵਾਲ ਨੇ। ਨਰਮਾ ਪੱਟੀ ਦੇ ਵਿੱਚ ਜਿਹੜਾ ਤਾਪਮਾਨ 27 ਮਈ ਨੂੰ 41.2 ਡਿਗਰੀ ਸੀਗਾ ਉਹ 28 ਨੂੰ ਵੱਧ ਕੇ 42.5 ਡਿਗਰੀ ਤੱਕ ਹੋ ਗਿਆ। ਜੈਸਲਮੇਰ ਜਿਹੜਾ ਰਾਜਸਥਾਨ ਦਾ ਏਰੀਆ ਉੱਥੇ 43 ਡਿਗਰੀ ਸੈਲਸੀਅਸ, ਜੈਪੁਰ ਦੇ ਵਿੱਚ 44 ਡਿਗਰੀ ਸੈਲਸੀਅਸ ਜਿਹੜਾ ਦੀ ਹੋ ਰਿਹਾ। ਔਰ 2 ਦਿਨ ਤੋਂ ਮੌਸਮ ਨੇ ਜਿਹੜੀ ਇਹਦੀ ਵੱਡੀ ਕਰਵਟ ਲਈ ਆ। ਪਿਛਲੇ ਵਰੇ ਮਈ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ 44.2 ਡਿਗਰੀ ਸੈਲਸੀਅਸ ਰਿਹਾ ਸੀਗਾ। ਮੌਸਮ ਵਿਭਾਗ ਇਹ ਕਹਿੰਦਾ ਕਿ ਆਉਂਦੇ 2-3 ਦਿਨਾਂ ਦੇ ਵਿੱਚ ਜਿਹੜਾ ਇਹ ਤਾਪਮਾਨ ਆ ਉਹ 46 ਡਿਗਰੀ ਨੂੰ ਪਾਰ ਕਰੂਗਾ। ਔਰ ਇਹਦੇ ਨਾਲ ਜਿਹੜੀ ਰੋਜ਼ਮर्रा ਜ਼ਿੰਦਗੀ ਆ ਉਹਦੇ ਉੱਤੇ ਵੱਡਾ ਪ੍ਰਭਾਵ ਜਿਹੜਾ ਜੀ ਉਹ ਪਿਆ। ਨਰਮਾ ਪੱਟੀ ਦੇ ਵਾਸਤੇ ਇਹ ਗਰਮ ਦਿਨ ਜਿਹੜੇ ਆ ਜੀ ਉਹ ਕਹਿਰ ਭਰੇ ਆ। ਖੇਤੀ ਮਹਿਕਮਾ 4 ਲੱਖ ਹੈਕਟੇਅਰ ਜਿਹੜਾ ਜੀ ਉਹ ਟੀਚਾ ਰੱਖੀ ਬੈਠਾ। ਨਰਮਾ ਪੱਟੀ ਜਿਹੜੀ ਕਿ ਪਛੇਤੀ ਜਿਹੜੀ ਬੀਜੀ ਜਾਂਦੀ ਆ ਉਹਨੇ ਗਰਮ ਮੌਸਮ ਦੀ ਭੇਟ ਜਿਹੜਾ ਜੀ ਉਹ ਚੜ੍ਹ ਜਾਣਾ। ਔਰ ਇਹਦੇ ਨਾਲ ਫਸਲ ਜਿਹੜੀ ਆ ਪਹਿਲਾਂ ਬਾਰਿਸ਼ਾਂ ਨੇ ਫਸਲ ਜਿਹੜੀ ਉਹ ਕਰੰਡਤੀ ਸੀਗੀ ਔਰ ਹੁਣ ਜਿਹੜਾ BT ਬੀਜ ਆ ਉਹ ਬਹੁਤ ਮਹਿੰਗਾ, ਜਿਹਦੇ ਕਰਕੇ ਕਿਸਾਨਾਂ ਦੇ ਖਰਚੇ ਵੀ ਜਿਹੜੇ ਆ ਜੀ ਉਹ ਵਧੇ ਆ। ਗਰਮ ਮੌਸਮ ਨੇ ਲੋਕਾਂ ਨੂੰ ਮੰਜੇ ਤੇ ਜਿਹੜਾ ਜੀ ਉਹ ਪਾਉਣਾ ਸ਼ੁਰੂ ਕਰਤਾ। ਬੱਚੇ ਜਿਹੜੇ ਨੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ। ਪੇਟ ਦੀ ਸਮੱਸਿਆ ਬੱਚਿਆਂ ਨੂੰ ਜਿਹੜੀ ਆ ਜੀ ਉਹ ਵੱਡੇ ਪੱਧਰ ਦੇ ਉੱਤੇ ਵਧੀ ਆ। ਸਕੂਲੀ ਬੱਚੇ ਜਿਹੜੇ ਨੇ ਜੀ ਬੇਸ਼ੱਕ ਪਹਿਲੀ ਤੋਂ ਸਕੂਲ ਜਿਹੜੇ ਉਹ ਬੰਦ ਹੋ ਰਹੇ ਆ, ਪਰ ਉਦੋਂ ਤੱਕ ਜਿਹੜਾ ਜੀ ਇੰਨੀ ਗਰਮੀ ਦੇ ਵਿੱਚ ਜਾਣਾ ਆਉਣਾ ਔਰ ਬੱਸਾਂ ਦੇ ਵਿੱਚ ਜਿਹੜੀ ਗਿਣਤੀ ਆ ਉਹ ਮੁਸਾਫਰਾਂ ਦੀ ਕਾਫੀ ਜਿਹੜੀ ਆ ਉਹ ਘਟੀ ਆ। ਆਉਂਦੇ ਦਿਨਾਂ ਦੇ ਦੌਰਾਨ ਇਹ ਤਾਪਮਾਨ ਕਿੱਥੇ ਜਿਹੜਾ ਜੀ ਉਹ ਜਾ ਕੇ ਖੜਦਾ ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਵਾਤਾਵਰਨ ਦੇ ਵਿੱਚ ਹੋ ਰਹੀ ਤਬਦੀਲੀ ਦੇ ਬਾਰੇ ਦੇ ਵਿੱਚ ਆਮ ਮਨੁੱਖ ਇੱਥੇ ਚਿੰਤਤ ਨਹੀਂ ਹੈਗਾ। ਇਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਔਰ ਵਾਤਾਵਰਨ ਦੇ ਵਿੱਚ ਇੰਨੀ ਗਰਮੀ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਕਿ ਰਾਜਸਥਾਨ ਦੇ ਵਿੱਚ ਤਾਪਮਾਨ ਜਿਹੜਾ ਜੀ ਉਹ ਘੱਟ ਹੈ, ਜਦੋਂ ਕਿ ਬਠਿੰਡੇ ਦਾ ਤਾਪਮਾਨ ਜਿਹੜਾ ਜੀ ਉਹ ਅਪ ਚਲੇ ਗਿਆ। ਤੋ ਇਹ ਆਉਂਦੇ ਦਿਨਾਂ ਦੇ ਦੌਰਾਨ ਇਸੇ ਤਰੀਕੇ ਦੇ ਨਾਲ ਹੋਰ ਜਿਹੜਾ ਜੀ ਉਹ ਵਧੂਗਾ। ਗੱਲ ਚੱਲੀ ਹੈ ਤਾਪਮਾਨ ਦੀ, ਤੇ ਜਿਹੜਾ ਸਿਆਸੀ ਤਾਪਮਾਨ ਹੈ ਜੀ ਉਹ ਸਿਖਰ ਦੇ ਉੱਤੇ ਸੀਗਾ ਕੱਲ, ਕਿਉਂਕਿ ਸੈਂਟਰ ਦੇ ਵਿੱਚ ਦੂਜੀ ਵਾਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਆ ਉਹ ਆਪਣੀ ਪਾਰੀ ਸ਼ੁਰੂ ਕੀਤੀ ਆ। ਇਹਦੇ ਵਿੱਚ ਜੇ ਆਪਾਂ ਬਾਕੀ ਮੁਲਕ ਦੇ ਬਹੁਤੀਆਂ ਕੋਈ ਖਬਰਾਂ ਤੁਸੀਂ ਪੜ੍ਹ ਸੁਣ ਲਈਆਂ ਹੋਣਗੀਆਂ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਹਰਸਿਮਰਤ ਕੌਰ ਬਾਦਲ, ਇਹਦੇ ਨਾਲ ਨਾਲ ਜਿਹੜੇ ਹਰਦੀਪ ਸਿੰਘ ਪੁਰੀ ਤੇ ਇੱਕ ਸੋਮ ਪ੍ਰਕਾਸ਼ ਹੁਰੀ ਜਿਹੜੇ ਆ ਜੀ ਉਹ ਸ਼ਾਮਲ ਕੀਤੇ ਗਏ ਆ। ਹਰਸਿਮਰਤ ਕੌਰ ਬਾਦਲ ਹੁਰੀ ਕੈਬਨਿਟ ਮੰਤਰੀ ਜਿਹੜਾ ਉਹ ਲਏ ਗਏ ਆ, ਜਦੋਂ ਕਿ ਹੁਸ਼ਿਆਰਪੁਰ ਤੋਂ ਜਿਹੜੇ ਚੋਣ ਜਿੱਤੇ ਸੰਸਦ ਮੈਂਬਰ ਸੋਮ ਪ੍ਰਕਾਸ਼ ਹੁਰਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਇੱਕ ਵੱਡੇ ਦਲਿਤ ਚਿਹਰੇ ਦੇ ਵਜੋਂ ਉੱਭਰਿਆ।
ਜਿਹੜੇ ਹਰਦੀਪ ਸਿੰਘ ਪੁਰੀ ਨੇ, ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਚੋਣ ਲੜੀ ਸੀਗੀ, ਵਾਅਦੇ ਉਹਨਾਂ ਨੇ ਅੰਮ੍ਰਿਤਸਰ ਦੇ ਵਾਸਤੇ ਬਹੁਤ ਸਾਰੇ ਕੀਤੇ ਸਨ, ਚੋਣ ਹਾਰ ਗਏ ਬੁਰੇ ਤਰੀਕੇ ਦੇ ਨਾਲ। ਫਿਰ ਦੁਬਾਰਾ ਜਿਹੜਾ ਇਹਨਾਂ ਨੂੰ ਲੈ ਲਿਆ ਗਿਆ ਵਜ਼ਾਰਤ ਦੇ ਵਿੱਚ ਹਾਰਨ ਦੇ ਬਾਵਜੂਦ। ਇਹ ਅੰਮ੍ਰਿਤਸਰ ਦੀ ਬਦਕਿਸਮਤੀ ਜਿਹੜੀ ਜੀ ਉਹ ਕਹਿ ਲਓ। ਜਦੋਂ 14 ਦੀਆਂ ਚੋਣਾਂ ਹੋਈਆਂ ਸੀ ਤੇ ਉਦੋਂ ਜੇਤਲੀ ਸਾਹਿਬ ਬਹੁਤ ਸਾਰੇ ਵਾਅਦੇ ਅੰਮ੍ਰਿਤਸਰ ਦੇ ਨਾਲ ਜਿਹੜਾ ਜੀ ਉਹ ਕਰਕੇ ਗਏ ਸਨ, ਅੰਮ੍ਰਿਤਸਰ ਦੇ ਬਾਰੇ ਕਰਕੇ ਗਏ ਸਨ, ਕਿਉਂਕਿ ਉਹ ਉਦੋਂ ਚੋਣ ਜਿਹੜਾ ਹਾਰ ਗਏ ਤੇ ਮੁੜ ਕੇ ਭੁੱਲ ਗਏ ਅੰਮ੍ਰਿਤਸਰ ਨੂੰ। ਕੋਈ ਵਾਅਦਾ ਜਿਹੜਾ ਸੀ ਉਹ ਪੂਰਾ ਨਹੀਂ ਕੀਤਾ। ਹੁਣ ਹਰਦੀਪ ਸਿੰਘ ਪੁਰੀ ਹੋਰੀ ਜਿਹੜੇ ਜੀ ਉਹ ਵਾਅਦੇ ਕਰਕੇ ਗਏ, ਸੈਂਟਰ ਦੇ ਵਿੱਚ ਵਜ਼ੀਰ ਤਾਂ ਉਹ ਬਣ ਗਏ, ਅਰੇ ਕਿਉਂਕਿ ਇਹਨਾਂ ਨੂੰ ਫਿਰ ਉਹ ਪਚਦੀ ਨਹੀਂ ਗੱਲ, ਜਿਹੜੀ ਹਾਰਨ ਵਾਲੀ ਨੇਤਾਵਾਂ ਨੂੰ ਮੁੜ ਕੇ ਜਿਹੜਾ ਜੀ ਉਹ ਨਹੀਂ ਆਉਂਦੇ। ਜਿਹੜੇ 3 ਵਜ਼ੀਰ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਲਏ ਗਏ ਆ, ਔਰ ਇਹ ਬਦਕਿਸਮਤੀ ਰਹੀ ਕਿ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਜਿਹੜੀ ਮਾਤ ਭਾਸ਼ਾ ਹੈ ਪੰਜਾਬੀ ਉਹਦੇ ਵਿੱਚ ਸਹੁੰ ਨਹੀਂ ਚੁੱਕੀ। ਇਹ ਜਿਹੜਾ ਜੀ ਉਹ ਸਵਾਲ ਜਿਹੜਾ ਉਹ ਰਿਹਾ। ਦੇਖਦੇ ਹਾਂ ਕਿ ਪੰਜਾਬ ਦੇ ਵਾਸਤੇ ਇਹ ਨੇਤਾ ਜਿਹੜੇ ਜੀ ਉਹ ਕੀ ਲੈ ਕੇ ਆਉਂਦੇ ਆ। ਆਉਣ ਦੀ ਆਸ ਘੱਟ ਹੈ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਉਹਦੇ ਸਹਿਯੋਗੀਆਂ ਦੀ ਸਰਕਾਰ ਜਿਹੜੀ ਜੀ ਉਹ ਆ ਗਈ। ਸੋ ਬਹੁਤ ਵੱਡਾ ਤਾਂ ਕਿਸੇ ਕਿਸਮ ਦੀ ਜਿਹੜੀ ਉਹ ਆਸ ਨਹੀਂ ਹੈਗੀ। ਹਾਂ, ਇੰਨਾ ਜ਼ਰੂਰ ਹੈ ਕਿ ਬਾਦਲ ਪਰਿਵਾਰ ਜਿਹੜਾ ਜੀ ਇੱਕ ਸੁਖਿਆਈ ਜ਼ਰੂਰ ਮਹਿਸੂਸ ਕਰ ਰਿਹਾ ਕਿ ਉਹ ਦੁਬਾਰਾ ਤੋਂ ਜਿਹੜੇ ਹਰਸਿਮਰਤ ਕੌਰ ਬਾਦਲ ਹੋਰੀ ਨੇ ਉਹ ਸੈਂਟਰ ਦੇ ਵਿੱਚ ਵਜ਼ੀਰ ਬਣ ਗਏ। ਪਿਛਲੇ ਦਿਨਾਂ ਤੋਂ ਵੱਡੇ ਪੱਧਰ ਦੇ ਉੱਤੇ ਛਾਇਆ ਹੋਇਆ ਮੁੱਦਾ ਜਸਪਾਲ ਦਾ ਹੈ, ਜਿਹੜੀ ਕਿ ਪੁਲਿਸ ਹਿਰਾਸਤ ਦੇ ਵਿੱਚ ਮੌਤ ਜਿਹੜਾ ਉਹ ਹੋ ਗਈ। ਇਹਨੂੰ SSP ਦਫ਼ਤਰ ਫਰੀਦਕੋਟ ਦੇ ਬਾਹਰ ਲਗਾਤਾਰ ਧਰਨਾ ਜਿਹੜਾ ਉਹ ਜਾਰੀ ਹੈ। 29 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਿਹੜਾ ਜੀ ਉਹ ਪਹੁੰਚੇ ਸਨ, ਔਰ ਇਸੇ ਦੀ ਵਜ੍ਹਾ ਕਰਕੇ ਜਿਹੜਾ ਤੁਸੀਂ ਕਹਿ ਲਓ ਕਿ ਪੁਲਿਸ ਦੇ ਉੱਤੇ ਦਬਾਓ ਤਾਂ ਜਿਹੜਾ ਜੀ ਉਹ ਪਿਆ, ਔਰ ਇਸ ਦਬਾਓ ਦਾ ਅਸਰ ਕਹਿ ਲਓ ਜਾਂ ਇਹ ਉਂਝੀ ਜਿਹੜਾ ਜੀ ਕਹਿ ਲਓ ਕਿ ਜਿਹੜੀ ਜਸਪਾਲ ਦੀ ਡੈੱਡ ਬੋਡੀ ਆ ਉਹ ਮਿਲ ਗਈ ਆ। ਇਹ ਹਨੂਮਾਨਗੜ੍ਹ ਜਿਹੜੀ ਰਾਜਸਥਾਨ ਦੀ ਹੱਦ ਦੇ ਨੇੜਿਓਂ ਜਿਹੜੀ ਆ ਉਹ ਮਿਲੀ ਆ। 23 ਤਰੀਕ ਤੋਂ ਲਾਸ਼ ਦੀ ਭਾਲ ਦੇ ਵਿੱਚ ਲੱਗੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਫੀਡਰ ਦੀ ਤਲਾਸ਼ੀ ਦੇ ਦੌਰਾਨ ਪਿੰਡ ਮਸੀਤਾਂ ਦੇ ਨੇੜੇ ਹਨੂਮਾਨਗੜ੍ਹ ਕੋਲੋਂ ਇੱਕ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ। ਮੁੱਢਲੀ ਸ਼ਨਾਖਤ ਇਹ ਦੱਸਦੀ ਹੈ ਕਿ ਇਹ ਡੈੱਡ ਬੋਡੀ ਜਸਪਾਲ ਦੀ ਹੈ। SSP ਹਨੂਮਾਨਗੜ੍ਹ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਇਹਦੇ ਸੰਬੰਧੀ ਫਰੀਦਕੋਟ ਰੇਂਜ ਦੇ IG ਜਿਹੜੇ ਮੁਖਵਿੰਦਰ ਸਿੰਘ ਚੀਨਾ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਆ, ਔਰ ਜਿਹੜੀ SIT ਆ ਉਹਦੇ ਮੈਂਬਰ ਤੇ ਮੁਕਤਸਰ ਦੇ SSP ਮਨਜੀਤ ਸਿੰਘ ਢੇਸੀ ਜਿਹੜੇ ਆ ਜੀ ਉਹਨਾਂ ਨੇ ਵੀ ਇਹਦੀ ਪੁਸ਼ਟੀ ਕੀਤੀ ਆ। ਇੱਕ ਲਾਸ਼ ਤਾਂ ਮਿਲੀ ਆ, ਔਰ ਇਹ ਮੁੱਢਲੇ ਰੂਪ ਦੇ ਵਿੱਚ ਜਸਪਾਲ ਦੀ ਹੀ ਜਿਹੜੀ ਆ ਉਹ ਜਾਪਦੀ ਆ। ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ ਜਸਪਾਲ ਦੇ ਸਰੀਰ ਦੇ ਉੱਤੇ ਨਿਸ਼ਾਨਾਂ ਬਾਰੇ ਪੁਲਿਸ ਨੂੰ ਜਾਣਕਾਰੀ ਜਿਹੜੀ ਉਹ ਦਿੱਤੀ। SSP ਨੇ ਵੀ ਕਿਹਾ ਕਿ ਛੇਤੀ ਇਹ ਲਾਸ਼ ਜਿਹੜੀ ਪਰਿਵਾਰਕ ਮੈਂਬਰਾਂ ਨੂੰ ਵਿਖਾਈ ਜਾਊਗੀ। ਜੇ ਲਾਸ਼ ਦੀ ਸ਼ਨਾਖਤ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤੇ ਇਹਦਾ DNA ਟੈਸਟ ਜਿਹੜਾ ਜੀ ਉਹਦਾ ਸਹਾਰਾ ਲਿਆ ਜਾ ਸਕਦਾ ਹੈ। ਜਿਹੜੀ ਪੁਲਿਸ ਹੈ ਉਹ ਇਸ ਲਾਸ਼ ਦੀ ਬਰਾਮਦਗੀ ਦੇ ਵਾਸਤੇ ਹਨੂਮਾਨਗੜ੍ਹ ਜਿਹੜੀ ਜੀ ਉਹ ਦੇਰ ਰਾਤ ਚਲੇਗੀ ਸੀਗੀ। ਇਹ ਲਾਸ਼ ਜਿਹਦਾ ਕਿ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਪਤਾ ਲੱਗੂਗਾ ਕਿ ਕੀ ਜਸਪਾਲ ਨੇ ਸੁਸਾਈਡ ਕੀਤਾ। ਜੇ ਸੁਸਾਈਡ ਕੀਤਾ ਤਾਂ ਕੀ ਉਹਦੇ ਸਰੀਰ ਦੇ ਉੱਤੇ ਕੋਈ 3rd ਡਿਗਰੀ ਦੇ ਨਿਸ਼ਾਨ ਵਗੈਰਾ ਤਾਂ ਨਹੀਂ ਜਿਹੜੇ ਵੀ ਹੈਗੇ, ਜਿਹੜਾ ਤਾਂ ਕਿਹਾ ਜਾ ਰਿਹਾ ਕਿ ਉਹਨੂੰ 3rd ਡਿਗਰੀ ਦੇ ਨਾਲ ਉਹਨੂੰ ਮਰਨ ਦੇ ਵਾਸਤੇ ਮਜਬੂਰ ਜਿਹੜਾ ਸੀ ਉਹ ਕੀਤਾ ਗਿਆ। ਉਹਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਬਹੁਤਾ ਕੁਝ ਪਤਾ ਲੱਗੂਗਾ, ਪਰ ਪੁਲਿਸ ਦੀ ਸਾਰੀ ਕਾਰਗੁਜ਼ਾਰੀ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਰਿਹਾ, ਔਰ ਸਰਕਾਰ ਨੂੰ ਲੋਕ ਜਿਹੜਾ ਜੀ ਉਹ ਘੇਰ ਰਹੇ ਆ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਜਿੱਥੇ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਆ, ਉੱਥੇ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਅਜਿਹੇ ਕਾਰਨਾਮਿਆਂ ਦੇ ਵਿੱਚ ਇੱਕ ਵਾਰੀ ਫੇਰ ਰੁੱਝੀ ਹੋਈ ਜਿਹੜੀ ਜੀ ਉਹ ਲੱਗਦੀ ਆ। ਇੱਕ ਹੋਰ ਵੱਡਾ ਇਸ਼ੂ ਜਿਹੜਾ ਜੀ ਇੱਕ ਵਾਰੀ ਫੇਰ ਮੰਗ ਪਿਆ ਉਹ ਹੈ ਜੀ ਬੇਅਦਬੀ ਕਾਂਡ, ਜਿਹੜੀਆਂ ਡਿਊਰਿੰਗ ਇਲੈਕਸ਼ਨ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਬਦਲੀ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਸੀਗੀ ਇੱਥੋਂ SIT ਦੇ ਵਿੱਚੋਂ, ਕਿਉਂਕਿ ਅਕਾਲੀ ਦਲ ਨੇ ਇਹਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਸੀਗੀ ਕਿ ਉਹ ਜਿਹੜਾ ਕੋਡ ਆਫ ਕੰਡਕਟ ਹੈ ਉਹਦੀ ਉਲੰਘਣਾ ਕਰ ਰਹੇ ਨੇ। ਤੇ ਉਦੋਂ ਬਾਅਦ ਵਾਪਸ ਆਉਣ ਤੋਂ ਬਾਅਦ ਇੱਕ ਵਾਰੀ ਫਿਰ ਵੱਡੀ ਸਰਗਰਮੀ ਜਿਹੜੀ ਜੀ ਉਹ ਨਜ਼ਰ ਆਈ SIT ਦੀ, ਜਿਹੜਾ ਇੱਕ ਉਹਨਾਂ ਨੇ ਚਲਾਨ ਪੇਸ਼ ਕੀਤਾ। ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹਦੀ ਡਿਟੇਲ ਦੱਸੀ ਸੀ ਕਿ ਉਹਦੇ ਵਿੱਚ ਕੁਝ ਅਹਿਮ ਜਿਹੜੇ ਪੁਆਇੰਟ ਉਹ ਕਿਵੇਂ ਅਕਾਲੀ ਦਲ ਦੇ ਵਾਸਤੇ, ਅਕਾਲੀ ਦਲ ਦੇ ਆਗੂ ਦੇ ਵਾਸਤੇ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਕਰ ਸਕਦੇ ਆ।
ਇਹਨੂੰ ਲੈ ਕੇ ਇਸ ਵੇਲੇ ਜਿਹੜੀ ਹੈ ਜੀ ਸਿਆਸਤ ਇੱਕ ਵਾਰੀ ਫੇਰ ਜਿਹੜੀ ਉਹ ਪੂਰੀ ਭਖਣ ਲੱਗੀ ਆ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਸੁਖਬੀਰ ਸਿੰਘ ਬਾਦਲ ਸਾਬਕਾ DGP ਸਮੇਤ ਸੈਣੀ ਤੇ ਉਹਨਾਂ ਦੇ ਨਾਮ ਜਿਹੜੇ ਆਉਣ ਤੋਂ ਬਾਅਦ ਰਾਜਨੀਤੀ ਜਿਹੜੀ ਹੈ ਜੀ ਉਹ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਗਰਮਾ ਗਈ ਆ। ਜਿਹੜੀ SIT ਦੇ ਵੱਲੋਂ ਪੇਸ਼ ਕੀਤਾ ਗਿਆ ਚਲਾਨ ਹੈ ਉਹਨੇ ਇਹਨਾਂ ਅਕਾਲੀ ਆਗੂਆਂ ਨੂੰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕੀਤਾ, ਜਿਹਦੇ ਕਰਕੇ ਅਕਾਲੀ ਦਲ ਦੇ ਅੰਦਰ ਘਬਰਾਹਟ ਜਿਹੜੀ ਆ ਉਹ ਪਾਈ ਜਾ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਜੀ ਉਹ ਕਰਾਰ ਦਿੱਤਾ ਔਰ ਇਹ ਕਿਹਾ ਕਿ ਸੰਸਦੀ ਚੋਣਾਂ ਦੇ ਦੌਰਾਨ ਇਸ ਮੁੱਦੇ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦਿਆਂ ਅਕਾਲੀ ਦਲ ਦੇ ਖਿਲਾਫ ਨਿਸ਼ਾਨਾ ਲਾਇਆ ਗਿਆ ਸੀਗਾ ਔਰ ਇਸੇ ਚਾਲ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵੀ ਇਸ ਮੁੱਦੇ ਦੇ ਰਾਹੀਂ ਰਾਜਸੀ ਰੋਟੀਆਂ ਸੇਕਣ ਦੀ ਸਾਜ਼ਿਸ਼ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ। ਅਕਾਲੀ ਦਲ ਦਾ ਇਸ ਪ੍ਰੈਸ ਕਾਨਫਰੰਸ ਤੋਂ ਹੀ ਉਹਦੇ ਅੰਦਰ ਜਿਹੜੀ ਪਾਈ ਜਾ ਰਹੀ ਖਲਬਲੀ ਆ ਉਹ ਨਜ਼ਰ ਜਿਹੜੀ ਆ ਉਹ ਆ ਰਹੀ ਹੈ। ਇੱਥੇ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਇਲਾਵਾ ਸਾਬਕਾ ਪੁਲਿਸ ਮੁਖੀ ਜਿਹੜੇ ਨੇ ਸੁਮੇਧ ਸੈਣੀ ਤੇ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਉਹਨੂੰ ਵੀ ਇਹਦੇ ਲਪੇਟੇ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਇੱਕ ਤਾਂ ਇਹ ਜਿਹੜਾ ਬੇਅਦਬੀ ਮਾਮਲਾ ਹੈ ਇਹ ਅਕਾਲੀ ਦਲ ਦਾ ਖਹਿੜਾ ਜਿਹੜਾ ਜੀ ਉਹ ਛੇਤੀ ਛੱਡੂਗਾ ਨਹੀਂ। ਬੇਸ਼ੱਕ ਅਕਾਲੀ ਦਲ ਜਿਹੜਾ ਜੀ ਦਿਖਾਵਾ ਤਾਂ ਇਹ ਕਰ ਰਿਹਾ ਇਹ ਬੇਅਦਬੀ ਕਾਂਡ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਔਰ ਇਹਦੇ ਵਿੱਚ ਉਹ ਆਪਣੇ ਵੋਟ ਬੈਂਕ ਜਿਹੜਾ ਜੀ ਵੋਟ ਪਰਸੈਂਟੇਜ ਆ ਉਹ ਗਣਾਈ ਜਾਂਦਾ ਕਿ ਮੈਨੂੰ ਇੰਨੀਆਂ ਜਿਹੜੀਆਂ ਦੀ ਉਹ ਵੋਟਾਂ ਵੱਧ ਪੈ ਗਈਆਂ ਉਹ ਦੱਸਣ ਦੀ ਇਹੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸਲ ਦੇ ਵਿੱਚ ਉਹਦੇ ਉੱਤੇ ਉਹਦੀ ਸਿਆਸਤ ਦੇ ਉੱਤੇ ਕਿਸੇ ਕਿਸਮ ਦਾ ਅਸਰ ਨਹੀਂ, ਪਰ ਅੰਦਰ ਖਾਤੇ ਜਿਹੜਾ ਅਕਾਲੀ ਦਲ ਹੈ ਜੀ ਉਹਨੂੰ ਪਤਾ ਹੈ ਕਿ ਇਹਦੇ ਕਰਕੇ ਉਹਦਾ ਬਹੁਤ ਵੱਡਾ ਸਿਆਸੀ ਨੁਕਸਾਨ ਹੋ ਗਿਆ ਤੇ ਅੱਗੋਂ ਵੀ ਜਿਹੜਾ ਜੀ ਉਹ ਹੋਰ ਹੋ ਸਕਦਾ ਹੈ ਜੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸ਼ਹਿਰਾਂ ਦੀ ਵੋਟ ਅਕਾਲੀ ਦਲ ਨੂੰ ਪਈ ਆ ਉਹਨੂੰ ਉਹ ਆਪਣੇ ਖਾਤੇ ਦੇ ਵਿੱਚ ਗਿਣਨ ਦੀ ਕੋਸ਼ਿਸ਼ ਕਰ ਰਿਹਾ ਔਰ ਦੱਸਣ ਦੀ ਇਹ ਕੋਸ਼ਿਸ਼ ਕਰ ਰਿਹਾ ਕਿ ਉਹਦਾ ਵੋਟ ਬੈਂਕ ਜਿਹੜਾ ਜੀ ਉਹ ਵੱਧ ਗਿਆ। ਇਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਵੀ ਵੱਡੇ ਪੱਧਰ ਦੇ ਉੱਤੇ ਹੋਣੀ ਸ਼ੁਰੂ ਹੋ ਗਈ ਆ। ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਤਾਂ ਇਹ ਕਿਹਾ ਕਿ ਜੇ ਜ਼ਰੂਰਤ ਹੈ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਵਿੱਚ ਤੇ ਉਹਨੂੰ ਗ੍ਰਿਫਤਾਰ ਕਰਕੇ ਦੱਸੇ। ਹਾਲਾਂਕਿ ਉਹ ਇਕੱਲੇ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਨਿਸ਼ਾਨਾ ਜਿਹੜਾ ਦੀ ਲਾ ਰਹੇ ਆ। ਜਿਹੜਾ ਕਿ ਚਲਾਨ ਪੇਸ਼ ਹੋਇਆ ਉਹ SIT ਨੇ ਪੇਸ਼ ਕੀਤਾ, ਸਿੱਟ ਨੇ ਪੇਸ਼ ਕੀਤਾ, ਉਹਦੇ ਵਿੱਚ ਹੋਰ ਵੀ ਜਿਹੜੇ ਜੀ ਉਹ ਅਫਸਰ ਸ਼ਾਮਲ ਨੇ ਔਰ ਉਹਨਾਂ ਨੇ ਇਹ ਚਲਾਨ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ। ਸੁਖਬੀਰ ਸਿੰਘ ਬਾਦਲ ਹੋਰੀ ਨਿਸ਼ਾਨਾ ਜਿਹੜਾ ਜੀ ਉਹ ਸਿਰਫ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਤੇ ਲਾ ਰਿਹਾ ਔਰ ਇਹ ਕਹਿ ਰਿਹਾ ਕਿ ਜੇ ਜ਼ਰੂਰਤ ਹੈ ਤੇ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਜੀ ਦੱਸੋ। ਜਦੋਂ ਕਿ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਤੁਰੰਤ ਸੁਖਬੀਰ ਬਾਦਲ ਸਮੇਤ ਸੈਣੀ ਹੋਰਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ SIT ਹੈ ਹੁਣ ਇੱਕ ਵਾਰੀ ਫੇਰ ਸਰਸੇ ਵਾਲੇ ਦੇ ਮੁਖੀ ਨੂੰ ਜਿਹੜਾ ਜੀ ਇਹ ਉਹਦੇ ਤੋਂ ਪੁੱਛਗਿੱਛ ਜਿਹੜੀ ਆ ਉਹ ਕਰ ਸਕਦੀ ਹੈ ਔਰ ਇਸ ਪੁੱਛਗਿੱਛ ਦੇ ਵਾਸਤੇ ਉਹ ਦੁਬਾਰਾ ਤੋਂ ਅਦਾਲਤ ਦਾ ਸਹਾਰਾ ਜਿਹੜਾ ਜੀ ਉਹ ਲਊਗੀ। SIT ਦੀ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਉੱਤੇ ਅਦਾਲਤੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਆ ਇਹਦੇ ਵਾਸਤੇ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਬਹੁਤਾ ਕੁਝ ਪਤਾ ਲੱਗੂਗਾ। ਪਿਛਲੇ ਦਿਨਾਂ ਤੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ ਉਹ ਇੱਕ ਵਾਰੀ ਫੇਰ ਖੁੱਲ ਕੇ ਸਾਹਮਣੇ ਜਿਹੜਾ ਜੀ ਉਹ ਆਇਆ। ਦੋ ਅਹਿਮ ਜਿਹੜੀਆਂ ਸੀਗੀਆਂ ਜੀ ਉਹ ਗੱਲਾਂ ਦੋਵਾਂ ਦੇ ਖੇਮੇ ਦੇ ਵੱਲੋਂ ਕੱਲ੍ਹ ਜਿਹੜੀਆਂ ਵਾਪਰੀਆਂ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਸੀਗਾ ਵਿਧਾਇਕਾਂ ਨੂੰ ਜਿਹੜਾ ਸੱਦਿਆ ਚਾਹ ਦੇ ਉੱਤੇ ਔਰ ਵਿਧਾਇਕ ਅਕਸਰ ਜਿਹੜੀ ਜੀ ਉਹ ਕੰਪਲੇਂਟ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਮਿਲਦੇ ਨਹੀਂ। ਵਿਧਾਇਕਾਂ ਮੰਤਰੀਆਂ ਨੇ ਜਿਹੜੀ ਸੀ ਉਹ ਚਾਹ ਪੀਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਸ਼ਾਮਲ ਜਿਹੜਾ ਜੀ ਉਹ ਨਹੀਂ ਸਨ। ਕੁਛ ਜਿਹੜੇ ਵਿਧਾਇਕ ਉਹ ਵੀ ਉੱਥੇ ਜਿਹੜਾ ਜੀ ਉਹ ਗਏ ਨਹੀਂ। ਜਿਹੜੇ ਕੈਬਨਿਟ ਮੰਤਰੀ ਨੇ ਇਸ ਮੀਟਿੰਗ ਦੇ ਵਿੱਚ ਜਿਹੜੇ ਵਿਧਾਇਕ ਸੀਗੇ ਉਹਨਾਂ ਨੇ ਇਹ ਸ਼ਿਕਾਇਤ ਜਿਹੜੀ ਕੀਤੀ ਕਿ ਉਹਨਾਂ ਦੀ ਤਾਂ ਸੁਣਵਾਈ ਕੋਈ ਨਹੀਂ ਗੀ, ਪੁਲਿਸ ਅਫਸਰ ਉਹਨਾਂ ਦੀ ਗੱਲ ਜਿਹੜੀ ਉਹ ਨਹੀਂ ਸੁਣਦੇ। ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਲੱਗਦਾ ਕਿ ਜਿਵੇਂ ਉਹ ਵਿਰੋਧੀ ਧਿਰ ਦੇ ਵੱਲੋਂ ਹੋਣ ਨਾ ਕਿ ਕਾਂਗਰਸ ਸਰਕਾਰ ਦੇ ਵੱਲੋਂ ਹੋਣ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਫਸਰਸ਼ਾਹੀ ਨੂੰ ਨੱਥ ਪਾਉਣ ਦੀ ਲੋੜ ਹੈ ਤੇ ਇਹਨੂੰ ਠੀਕ ਕੀਤੇ ਬਿਨਾਂ ਗੱਲ ਜਿਹੜੀ ਉਹ ਬਣਨੀ ਨਹੀਂ। ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਯਕੀਨੀ ਬਣਾਉਣ ਦੇ ਉੱਤੇ ਵੀ ਜ਼ੋਰ ਜਿਹੜਾ ਜੀ ਉਹ ਦਿੱਤਾ।
ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਪਣੇ ਸ਼ਹਿਰ ਦੀ ਮਿਸਾਲ ਦਿੱਤੀ ਕਿ ਅਫਸਰਸ਼ਾਹੀ ਨੇ ਸ਼ਹਿਰ ਦੇ ਵਿੱਚ ਬੁਲਡੋਜ਼ਰ ਚਲਾਤੇ, ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਦਖਲ ਦੇਣ ਮਗਰੋਂ ਰੋਕਿਆ ਗਿਆ, ਔਰ ਜਿਹੜੀਆਂ ਥਾਵਾਂ ਤੇ ਬੁਲਡੋਜ਼ਰ ਚੱਲੇ ਉੱਥੇ ਕਾਂਗਰਸ ਨੂੰ ਨੁਕਸਾਨ ਜਿਹੜਾ ਜੀ ਉਹ ਝੱਲਣਾ ਪਿਆ। ਰਾਣਾ ਗੁਰਮੀਤ ਸੋਢੀ ਨੇ ਵੀ ਜਿਹੜਾ ਜੀ ਮੁੱਦਾ ਉਠਾਇਆ ਕਿ ਕਰਜ਼ਾ ਮੁਆਫੀ ਦਾ ਫਾਇਦਾ ਕਿਸਾਨਾਂ ਦੀ ਥਾਂ ਅਕਾਲੀਆਂ ਨੂੰ ਹੋਇਆ। ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਜਿਹੜਾ ਸੀਗੇ ਔਰ ਲੁਧਿਆਣੇ ਤੋਂ ਕਾਂਗਰਸੀ ਵਿਧਾਇਕ ਸੀ, ਉਹਨਾਂ ਨੇ ਕਿਹਾ ਕਿ ਸ਼ਹਿਰਾਂ ਦੇ ਸੀਵਰੇਜ ਜਿਹੜੇ ਜੀ ਉਹ ਪੁੱਟੇ ਹੋਏ ਆ, ਪੈਸਾ ਨਾ ਪਹੁੰਚਣ ਕਰਕੇ ਸੀਵਰੇਜ ਦੇ ਕੰਮ ਜਿਹੜੇ ਜੀ ਉਹ ਮੁਕੰਮਲ ਨਹੀਂ ਹੋ ਸਕੇ। ਇਹਨਾਂ ਨੇ ਜਿਹੜੇ ਜੀ ਸੀਗਾ ਬਹੁਤਾ ਤੋੜਾ ਸਰਕਾਰ ਦੇ ਉੱਤੇ ਜਿਹੜਾ ਸੀ ਉਹ ਝਾੜਿਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕਰਕੇ ਕੁਝ ਸਵਾਲ ਵੱਡੇ ਜਿਹੜੇ ਜੀ ਉਹ ਦਾਗੇ। ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਕਿਸੇ ਦਾ ਨਾਮ ਲੈ ਕੇ ਨਹੀਂ ਸੀ ਕਿਹਾ ਕਿ ਕੌਣ ਕੌਣ ਰਲੇ ਹੋਏ ਆ। ਉਹਨਾਂ ਨੇ ਕਿਹਾ ਕਿ ਜਿੱਥੇ ਜਿੱਤ ਹੋਈ ਆ, ਜੇ ਹਾਰ ਦੀ ਇੱਕ ਸੀਟ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਪਾਈ ਜਾ ਰਹੀ ਹੈ ਤੇ ਬਾਕੀ ਜਿੱਤ ਦੀ ਜ਼ਿੰਮੇਵਾਰੀ ਦੇ ਵਿੱਚ ਵੀ ਉਹਨਾਂ ਨੂੰ ਭਾਈਵਾਲ ਬਣਾਇਆ ਜਾਣਾ ਚਾਹੀਦਾ ਸੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬੇਟੇ ਰਣਿੰਦਰ ਸਿੰਘ ਟਿੱਕੂ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੀਆਂ ਜੀ 1.25 ਲੱਖ ਵੋਟਾਂ ਦੇ ਨਾਲ ਬਠਿੰਡੇ ਤੋਂ ਹਾਰ ਗਏ ਸਨ ਹਰਸਿਮਰਤ ਕੌਰ ਬਾਦਲ ਹੋਰਾਂ ਤੋਂ, ਔਰ ਇਹ ਵੀ ਕਿਹਾ ਕਿ ਕੀ ਉਹਦੀ ਜ਼ਿੰਮੇਵਾਰੀ ਵੀ ਸਿੱਧੂ ਸਾਹਿਬ ਕਹਿੰਦੇ ਕਿ ਮੇਰੇ ਉੱਤੇ ਪਾਈ ਜਾਊਗੀ ਉਸ ਹਾਰ ਦੀ। ਔਰ ਉਹਨਾਂ ਨੇ ਇੱਕ ਪੁਆਇੰਟ ਇਹਦੇ ਵਿੱਚ ਇਹ ਵੀ ਉਠਾਇਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਵਿਧਾਨ ਸਭਾ ਹਲਕੇ ਤੋਂ 25,000 ਵੋਟਾਂ ਦੇ ਫਰਕ ਦੇ ਨਾਲ ਹਾਰੇ ਸਨ। ਇਹ ਵੀ ਕਿਹਾ ਕਿ ਕੀ ਉਹਦੇ ਵਾਸਤੇ ਵੀ ਉਹੀ ਜਿਹੜਾ ਜੀ ਉਹ ਜ਼ਿੰਮੇਵਾਰ ਨੇ। ਉਹਨਾਂ ਨੇ ਆਪਣੇ ਵਿਭਾਗ ਦੇ ਜਿਹੜੇ ਸੀ ਅੰਕੜੇ ਦਿੰਦਿਆਂ ਹੋਇਆ ਇਹ ਗੱਲ ਜਿਹੜੀ ਜੀ ਆਖੀ ਕਿ ਉਹਨਾਂ ਦੇ ਵਿਭਾਗ ਦੇ ਮੰਦੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਆਪਣੇ ਵਿਭਾਗ ਨੂੰ ਚਲਾਇਆ। ਫੰਡਸ ਜਿਹੜੇ ਸੀਗੇ ਉਹ ਜਨਰੇਟ ਕੀਤੇ ਤੇ ਉਹਦੀ ਕਾਰਗੁਜ਼ਾਰੀ ਉਹਨਾਂ ਨੇ ਕਿਹਾ ਕਿ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਇਹਨੂੰ ਜਿਹੜਾ ਉਹ ਪਰਖ ਲਿਆ ਜਾਵੇ। ਹੁਣ ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਾਹ ਤੇ ਸੱਦਿਆ ਉਹਦੇ ਵਿੱਚ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਨ ਦੀ ਗੱਲ ਆਖੀ ਗਈ। ਰਾਹੁਲ ਗਾਂਧੀ ਹੋਰਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਅਸਤੀਫਾ ਜਿਹੜਾ ਜੀ ਉਹ ਵਾਪਸ ਲੈ ਲੈਣ। ਇਹ ਜਿਹੜੀ ਰਣਨੀਤੀ ਤੇ ਰਾਜਨੀਤੀ ਆ ਇਹ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਦੋ ਧੜੇ ਇਸ ਵੇਲੇ ਬਣ ਗਏ ਸਰਕਾਰ ਦੇ ਵਿੱਚ ਉਹਨੂੰ ਕਿਸ ਪਾਸੇ ਵੱਲ ਨੂੰ ਲੈ ਕੇ ਜਾਂਦੇ ਆ ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਇੰਨਾ ਜ਼ਰੂਰ ਆ ਕਿ ਮੈਂ ਕਈ ਦਿਨ ਤੋਂ ਜਿਹੜਾ ਜੀ ਉਹ ਕਿਹਾ ਕਿ ਬਹੁਤਾ ਇਹਦੇ ਵਾਸਤੇ ਅਸਰ ਨਹੀਂ ਪੈਣਾ। ਉਹਦਾ ਕਾਰਨ ਜਿਹੜਾ ਉਹ ਇਹ ਆ ਕਿ ਇਸ ਤੇ ਜਿਹੜੀ ਹਾਈ ਕਮਾਂਡ ਹੈ ਉਹ ਆਪ ਜਿਹੜੀ ਹੈ ਜੀ ਉਹ ਫਸੀ ਹੋਈ ਆ। ਜੇ ਹਾਈ ਕਮਾਂਡ ਜਿਹੜੀ ਫਸੀ ਆ ਉਹ ਪਹਿਲਾਂ ਆਪਣਾ ਆਪ ਸੰਭਾਲੂਗੀ, ਨਾ ਕਿ ਪੰਜਾਬ ਸੂਬੇ ਦੇ ਵਾਸਤੇ ਜਿਹੜਾ ਜੀ ਦੇਖੂਗੀ ਕਿਹਨੂੰ ਕੱਢਣਾ ਕਿਹਨੂੰ ਜਿਹੜਾ ਉਹ ਰੱਖਣਾ। ਇਸ ਕਰਕੇ ਕੋਈ ਬਹੁਤਾ ਵੱਡੇ ਤਾਂ ਆਸ ਹੈ ਨਹੀਂ ਗੀ। ਸਮਝਾ ਬੁਝਾ ਕੇ ਦੋਵਾਂ ਨੂੰ ਜਿਹੜਾ ਜੀ ਉਹ ਤੋੜ ਦਿੱਤਾ ਜਾਊਗਾ। ਤਕਰੀਬਨ ਹੋਣਾ ਜਿਹੜਾ ਜੀ ਇਹੀ ਆ ਜੀ। ਪੰਜਾਬ ਸਰਕਾਰ ਦੀ ਗੱਲ ਚੱਲੀ ਹੈ ਤੇ ਜਿਹੜੇ ਕੈਪਟਨ ਸਰਕਾਰ ਨੇ IAS ਤੇ IPS ਅਫਸਰਾਂ ਦੀ ਖਜ਼ਾਨੇ ਦਾ ਮੂੰਹ ਇੱਕ ਵਾਰੀ ਫੇਰ ਜਿਹੜਾ ਜੀ ਉਹ ਖੋਲਤਾ ਤੇ ਮੁਲਾਜ਼ਮਾਂ ਨੂੰ ਮੁੜ ਕੇ ਅੰਗੂਠਾ ਜਿਹੜਾ ਜੀ ਉਹ ਦਿਖਾਤਾ। ਮੁਲਾਜ਼ਮ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇੱਕ ਵਾਰੀ ਫੇਰ ਮੌਜੂਦਾ ਸਰਕਾਰ ਨੇ ਚੋਣਾਂ ਦੇ ਸਮੇਂ ਕੀਤੇ ਵਾਅਦੇ ਜ਼ਾਬਤਾ ਖਤਮ ਹੁੰਦਿਆਂ ਖੂਹ ਖਾਤੇ ਸੁੱਟ ਦਿੱਤੇ ਆ। ਸਰਕਾਰ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਹੜਤਾਲਾਂ ਤੇ ਮਰਨ ਵਰਤ ਦੇ ਰਾਹ ਪਈਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਚੋਣ ਜ਼ਾਬਤਾ ਖਤਮ ਹੁੰਦਿਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀਗਾ, ਪਰ ਸਰਕਾਰ ਨੇ ਜ਼ਾਬਤਾ ਖਤਮ ਹੋਣ ਦੇ ਉੱਤੇ ਮੁਲਾਜ਼ਮਾਂ ਨੂੰ ਜਿਹੜਾ ਜੀ ਉਹ ਅੰਗੂਠਾ ਵਿਖਾਤਾ। ਜਦੋਂ ਕਿ ਪੰਜਾਬ ਦੇ IAS ਤੇ IPS ਜਿਹੜੇ ਆਫਿਸਰ ਨੇ ਉਹਨਾਂ ਨੂੰ ਮਹਿੰਗਾਈ ਭੱਤੇ DA ਦੇ ਗੱਫੇ ਦੇ ਦਿੱਤੇ ਨੇ। ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਰਾਹੀਂ ਇੰਡੀਆ ਸਰਵਿਸਿਜ਼ ਦੇ ਅਧਿਕਾਰੀਆਂ ਨੂੰ 1 ਜਨਵਰੀ 18, 1 ਜੁਲਾਈ 18 ਤੇ 1 ਜਨਵਰੀ 19 ਤੋਂ DA ਦੀਆਂ 7% ਦੀ ਇਕੱਠੀਆਂ 3 ਕਿਸ਼ਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਔਰ ਸਰਕਾਰ ਇਹਨਾਂ ਅਧਿਕਾਰੀਆਂ ਦੇ ਉੱਤੇ ਇੰਨੀ ਮਿਹਰਬਾਨ ਹੋਈ ਹੈ ਤੇ ਕਿਸ਼ਤਾਂ ਦਾ ਬਕਾਇਆ ਵੀ ਨਾਲ ਹੀ ਰਿਲੀਜ਼ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦੇ ਦਿੱਤੇ ਆ। ਇਹਨਾਂ ਅਧਿਕਾਰੀਆਂ ਦੀਆਂ ਕੇਂਦਰੀ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਤਹਿਤ 2016 ਤੋਂ ਤਨਖਾਹਾਂ ਵਧਾ ਕੇ ਸੋਧੀਆਂ ਤਨਖਾਹਾਂ ਦਾ ਕਰੋੜਾਂ ਰੁਪਏ ਬਕਾਇਆ ਵੀ ਜਿਹੜਾ ਜੀ ਉਹ ਦੇ ਚੁੱਕੀ ਹੈ। ਦੂਜੇ ਪਾਸੇ ਸੂਬੇ ਦੇ ਵਿੱਚ ਲੱਖਾਂ ਮੁਲਾਜ਼ਮ ਤੇ ਪੈਨਸ਼ਨਾਂ ਦੀਆਂ 1 ਜਨਵਰੀ 18, 1 ਜੁਲਾਈ 18 ਤੇ 1 ਜਨਵਰੀ 19 ਤੋਂ ਬਣਦੀਆਂ DA ਦੀਆਂ ਜਿਹੜੀਆਂ ਕਿਸ਼ਤਾਂ ਦੇਣ ਤੋਂ ਵੀ ਜਿਹੜੀ ਉਹ ਇਨਕਾਰੀ ਹੈ। ਜਿਹੜੀਆਂ ਇਹ ਜਥੇਬੰਦੀਆਂ ਨੇ ਉਹ ਇੱਕ ਵਾਰੀ ਫੇਰ ਜਿਹੜਾ ਜੀ ਧਮਕੀ ਦੇ ਰਹੀਆਂ ਨੇ ਕਿ ਉਹ ਛੇਤੀ ਸਰਕਾਰ ਦੇ ਖਿਲਾਫ ਜਿਹੜਾ ਜੀ ਉਹ ਸੰਘਰਸ਼ ਵਿੱਢਣਗੀਆਂ। ਔਰ ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਜਿਹੜਾ ਜੀ ਉਹ ਪੰਜਾਬ ਪੱਧਰ ਦੇ ਉੱਤੇ ਜਿਹੜਾ ਉਹ ਹੋਊਗਾ। ਵੈਸੇ ਇਹ ਹੈ ਕਿ ਇਹ ਸੰਘਰਸ਼ ਤਾਂ ਪੰਜਾਬ ਦੇ ਵਿੱਚ ਇਹ ਜਥੇਬੰਦੀਆਂ ਲੰਮੇ ਸਮੇਂ ਤੋਂ ਜਿਹੜਾ ਜੀ ਉਹ ਕਰ ਰਹੀਆਂ ਨੇ। ਟੀਚਰਸ ਦਾ ਸੰਘਰਸ਼ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਜਿਹੜਾ ਪਟਿਆਲੇ ਦੇ ਵਿੱਚ ਲੰਮਾ ਕੀਤਾ ਸੀ, ਮੁੜ ਕੇ ਉਸ ਤੋਂ ਬਾਅਦ
ਜਿਵੇਂ ਉਹਨਾਂ ਨੂੰ ਟਾਲ ਮਟੋਲ ਜਿਹੜਾ ਜੀ ਉਹ ਕਰ ਦਿੱਤਾ ਗਿਆ ਔਰ ਚੋਣਾਂ ਦੇ ਵਿੱਚ ਇੱਕ ਵਾਰੀ ਫੇਰ ਇਹਨਾਂ ਸਭ ਨੇ ਕਾਂਗਰਸ ਦੀ ਜਿਹੜੀ ਉਹ ਮਦਦ ਕੀਤੀ ਤੇ ਹੁਣ ਉਹ ਇਹ ਕਹਿ ਰਿਹਾ ਕਿ ਸਰਕਾਰ ਜਿਹੜੀ ਹੈ ਜੀ ਉਹ ਭੱਜ ਗਈ ਆਪਣੇ ਵਾਅਦੇ ਤੋਂ। ਪ੍ਰਸਿੱਧ ਹੋਇਆ ਜਿਹੜਾ ਪਾਦਰੀ ਕੇਸ ਸੀਗਾ ਉਹਦੇ ਵਿੱਚ ਇੱਕ ਛੋਟਾ ਜਿਹਾ ਹੋਰ ਜਿਹੜਾ ਜੀ ਉਹ ਮੋੜ ਆਇਆ ਔਰ ਮੋੜ ਇਹ ਜਿਹੜਾ ਇਹ ਆ ਕਿ ਜਲੰਧਰ ਦੇ ਪਾਦਰੀ ਐਂਥਨੀ ਕੋਲੋਂ ਛਾਪੇਮਾਰੀ ਦੇ ਦੌਰਾਨ ਬਰਾਮਦ ਜਿਹੜਾ ਪੈਸਾ ਸੀਗਾ 6 ਕਰੋੜ 66 ਲੱਖ ਰੁਪਈਆ ਖੁਰਦ-ਬੁਰਦ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਵਿੰਗ ਨੇ ਮੁਲਜ਼ਮ ASI ਰਾਜਪ੍ਰੀਤ ਸਿੰਘ ਦੇ ਮਾਮਾ ਜਿਹੜਾ ਨਿਰਮਲ ਸਿੰਘ ਸੀਗਾ ਡਿਸਟ੍ਰਿਕਟ ਮਾਨਸਾ ਦਾ ਰਹਿਣ ਵਾਲਾ ਉਹਨੂੰ ਵੀ ਅਰੈਸਟ ਕੀਤਾ। ਪਰ ਉਹਦੀ ਸਿਹਤ ਠੀਕ ਨਾ ਹੋਣ ਕਰਕੇ ਡਾਕਟਰਾਂ ਦੇ ਕੋਲੋਂ ਉਹਦਾ ਇਲਾਜ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਇਹ ਆਪਣੀ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀਗਾ। ਜਾਂਚ ਟੀਮ ਨੇ ਮੁਲਜ਼ਮ ਦੇ ਕੋਲੋਂ 1 ਕਰੋੜ ਰੁਪਈਆ ਬਰਾਮਦ ਜਿਹੜਾ ਜੀ ਉਹ ਕੀਤਾ ਸੀਗਾ। ਨਿਰਮਲ ਸਿੰਘ ਨੂੰ ਬੁੱਧਵਾਰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਔਰ ਇਹ ਕਿਹਾ ਕਿ ਉਹਦਾ ਇਲਾਜ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਉਹਨੂੰ ਗੰਭੀਰ ਬਿਮਾਰੀ ਕਰਕੇ ਜਿਹੜਾ ਜੀ ਫਿਲਹਾਲ ਆਰਜ਼ੀ ਜ਼ਮਾਨਤ ਜਿਹੜੀ ਆ ਉਹ ਦਿੱਤੀ ਹੋਈ ਆ। ਉਧਰ ਮੁਹਾਲੀ ਅਦਾਲਤ ਨੇ ਜਿਹੜਾ ਸੀਗਾ ਜੀ ਇਹਦੀ ਗੁਰਪ੍ਰੀਤ ਸਿੰਘ ਜਿਹੜਾ ਕਿ ਉੱਤਰਾਖੰਡ ਦਾ ਰਹਿਣ ਵਾਲਾ ਉਹਦੀ ਜ਼ਮਾਨਤ ਅਰਜ਼ੀ ਜਿਹੜੀ ਜੀ ਉਹ ਮਨਜ਼ੂਰ ਕਰ ਲਈ ਆ। ਜਾਂਚ ਟੀਮ ਨੇ ਮੁਲਜ਼ਮ ਗੁਰਪ੍ਰੀਤ ਕੋਲੋਂ 3 ਮਈ ਨੂੰ 1 ਲੱਖ ਰੁਪਈਆ ਤੇ ਦਵਿੰਦਰ ਸਿੰਘ ਕੋਲੋਂ 30 ਲੱਖ ਰੁਪਈਆ ਬਰਾਮਦ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਤੱਕ 4.5 ਕਰੋੜ ਰੁਪਈਏ ਤੋਂ ਵੱਧ ਦੀ ਰਾਸ਼ੀ ਜਿਹੜੀ ਬਰਾਮਦ ਕੀਤੀ ਜਾ ਚੁੱਕੀ ਆ, ਜਦੋਂ ਕਿ ਇਹ ਲੁੱਟੀ ਦੀ ਰਕਮ ਜਿਹੜੀ ਸੀ ਉਹ 6 ਕਰੋੜ ਤੇ 66 ਲੱਖ ਰੁਪਈਆ ਜਿਹੜੀ ਉਹ ਸੀਗੀ। ਕਿਉਂਕਿ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਫਿਲਮੀ ਸਟਾਈਲ ਦੇ ਵਿੱਚ ਡਾਕਾ ਮਾਰਿਆ ਸੀਗਾ ਉਹਨੇ ਕਾਫੀ ਕੁਛ ਜਿਹੜਾ ਜੀ ਉਹ ਸਾਹਮਣੇ ਲੈਣ ਦਾ ਸੀਗਾ ਕਿ ਪੁਲਿਸ ਦੀ ਜਿਹੜਾ ਜੀ ਉਹ ਫਿਲਮੀ ਸਟਾਈਲ ਦੇ ਵਿੱਚ ਇਹ ਡਾਕਾ ਮਾਰਨਾ ਅਸਲ ਦੇ ਵਿੱਚ ਜਿਹੜੀ ਜੀ ਲੁੱਟ ਖੋਹ ਦੀ ਘਟਨਾ ਸੀ। ਔਰ ਇਹਦੇ ਵਿੱਚ ਪੁਲਿਸ ਦੇ ਜਿਹੜੇ SSP ਨੇ ਉਹਨੇ ਇਹ ਗੱਲ ਕਹੀ ਸੀ ਕਿ ਦੁਰਾਹੇ ਦੇ ਕੋਲੇ ਨਾਕਾ ਲਾਇਆ ਹੋਇਆ ਸੀ, ਉੱਥੇ ਕਾਰ ਦੇ ਵਿੱਚੋਂ ਇਹ ਰਾਸ਼ੀ ਬਰਾਮਦ ਹੋਈ, ਜਦੋਂ ਕਿ ਬਾਅਦ ਦੇ ਵਿੱਚ CCTV ਫੁਟੇਜ ਜਿਹੜਾ ਜੀ ਉਹ ਖੁਲਾਸਾ ਕਰ ਦਿੱਤਾ ਸੀਗਾ ਕਿ ਇਹ ਅਸਲ ਦੇ ਵਿੱਚ ਜਲੰਧਰ ਤੋਂ ਪਾਦਰੀ ਦੇ ਘਰੋਂ ਪੈਸਾ ਜਿਹੜਾ ਸੀ ਉਹ ਲੁੱਟਿਆ ਗਿਆ ਔਰ ਕੁਝ ਪੈਸਾ ਜਿਹੜਾ ਸੀ ਉਹ ਜਮ੍ਹਾਂ ਕਰਾਤਾ, ਬਾਕੀ 6 ਕਰੋੜ 66 ਲੱਖ ਜਿਹੜਾ ਜੀ ਉਹ ਖੁਰਦ-ਬੁਰਦ ਕਰਤਾ ਵੀ ਕਿਹੜਾ ਜਿਹੜਾ ਜੀ ਉਹ ਪਤਾ ਲੱਗਣਾ। ਜਦੋਂ ਮਾਮਲਾ ਜ਼ਿਆਦਾ ਜਿਹੜਾ ਜੀ ਉਹ ਪੱਕ ਗਿਆ ਤਾਂ ਇਸ ਮਸਲੇ ਦੇ ਉੱਤੇ ਜਿਹੜੀਆਂ ਸੀਗੀਆਂ ਜੀ ਗ੍ਰਿਫਤਾਰੀਆਂ ਹੋਈਆਂ ਔਰ ਇਹਦੇ ਵਿੱਚ 2 ASI ਜਿਹੜੇ ਸੀ ਉਹ ਗ੍ਰਿਫਤਾਰ ਕੀਤੇ ਗਏ ਸੀ ਕਰਨਾਟਕਾ ਤੋਂ ਜਿਹੜਾ ਜੀ ਉਹ ਜਾ ਕੇ। ਸੋ ਇਹ ਸਨ ਜੀ ਅੱਜ ਦੀਆਂ ਕੁਝ ਅਹਿਮ ਆਲੇ ਦੁਆਲੇ ਦੀਆਂ ਖਬਰਾਂ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਤੇ ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਜੀ। ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ ਜੀ। ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।